ਦਰਸ਼ਕੋ ਪ੍ਰੀਤਪਾ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਤੁਹਾਡੇ ਕੀ ਵਿਚਾਰ ਹਨ? ਦੇਖੋ, ਇੱਕ ਮੈਂ ਅਨਾਉਂਸਮੈਂਟ ਵੀ ਕਰਨਾ ਚਾਹੁੰਦਾ ਵੀ ਕੱਲ ਦੁਪਹਿਰ 11 ਵਜੇ ਤੋਂ 1 ਵਜੇ ਤੱਕ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਇੱਕ ਪ੍ਰੋਟੈਸਟ ਹੈ ਜੀ, ਸੇਵ ਪੰਜਾਬ, ਪੰਜਾਬ ਬਚਾਓ। ਔਰ ਜੋ ਹਾਲਾਤ ਪੰਜਾਬ ਦੇ ਬਣੇ ਨੇ, ਬਣਾਏ ਗਏ ਨੇ ਕਸ਼ਮੀਰ ਦੇ ਵਿੱਚ, ਅੱਜ ਵੀ ਕੁਛ ਨਾ ਕੁਛ ਐਸਾ ਕੀਤਾ ਜਾ ਰਿਹਾ ਹੈ। ਇਹ ਕਹਿ ਕੇ ਜੀ ਹੁਣ ਫਲਾਣੀ ਬਿਲਡਿੰਗ ਦੇ ਵਿੱਚ ਫਲਾਣੀ ਡਿਵੈਲਪਮੈਂਟ ਇੰਸਟੀਚਿਊਟ 'ਚ ਵੜ ਗਿਆ, ਮਿਲੀਟੈਂਟ ਅੱਗ ਲੱਗੀ ਹੋਈ ਹੈ ਇੱਧਰ ਉੱਧਰ। ਸੋ ਇਹਨਾਂ ਨੇ ਆਪਣਾ ਜਿਹੜਾ ਪਤੀਲਾ ਹੈ ਉਹ ਤੱਤਾ ਰੱਖਣਾ ਜਦੋਂ ਤੱਕ ਇਹ ਚੋਣਾਂ ਹੋ ਨਹੀਂ ਜਾਂਦੀਆਂ, ਔਰ ਅਗਲੇ 2-2.5 ਸਾਲ ਤੱਕ ਪਾਰਲੀਮੈਂਟ ਦੀਆਂ ਚੋਣਾਂ, ਇਕੱਲੀਆਂ ਅਸੈਂਬਲੀ ਚੋਣਾਂ ਤੱਕ ਹੀ ਨਹੀਂ ਰਹੇਗਾ। ਇਹ ਇਹਨਾਂ ਦੀ ਬੜੀ ਮਾਰਕਡ ਸਟ੍ਰੈਟਜੀ ਹੈ। ਸੋ ਉਸ ਦੇ ਥੱਲੇ ਅਸੀਂ ਇਹ ਜ਼ੋਰਦਾਰ ਅਪੀਲ ਕਰਾਂਗੇ ਕਿ ਸਾਰੇ ਭੈਣਾਂ ਭਰਾ ਜਿਹੜੇ ਵੀ ਆਪਣਾ ਵਕਤ ਕੱਢ ਸਕਦੇ ਨੇ, ਕਿਉਂਕਿ ਅਸੀਂ ਹੋਰ ਕੰਮਾਂ ਲਈ ਵੀ ਜਿਹੜਾ ਉਹ ਵਕਤ ਕੱਢਦੇ ਹਾਂ। ਸੋ ਇਹ ਇੱਕ ਇੰਪੋਰਟੈਂਟ ਇਸ਼ੂ ਹੈ, ਇਸ ਦੇ ਵਿੱਚ ਪਾਰਟਿਸਿਪੇਟ ਕਰੋ ਜੀ। ਔਰ ਮੈਸੇਜਿਸ 'ਚ ਸਤਪਾਲ ਸਿੰਘ ਪਰੇਵਾਲ, ਰਵਿੰਦਰ ਸਿੰਘ ਬਿਸਲਾ ਫਤਿਹ ਭੇਜਦੇ ਨੇ। ਹਰਮੇਲ ਸਿੰਘ ਉਹਨਾਂ ਨੇ ਲਿਖਿਆ, ਡਾਕਟਰ ਸਾਹਿਬ ਅੱਜ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ 'ਚ ਪਾਕਿਸਤਾਨ ਦਾ ਪੁਤਲਾ ਸਾੜਨ ਦਾ ਕੀ ਰਾਜ ਹੈ? ਅੱਛਾ, ਮੈਂ ਦੇਖਿਆ ਨਹੀਂ, ਇਹ ਲੇਟੈਸਟ ਖਬਰ ਹੋਏਗੀ ਜੀ। ਰਾਜ ਤਾਂ ਜ਼ਾਹਰ ਹੈ ਕਿ ਬਈ ਉਹ ਕੀ ਮੈਸੇਜ ਦੇਣਾ ਚਾਹੁੰਦੇ ਨੇ। ਜੇ ਸਾਨੂੰ ਇੱਥੇ ਲੱਗਦਾ ਹੈ ਕਿ ਸਿੱਖਾਂ ਪਾਕਿਸਤਾਨੀਆਂ ਦੀ ਜਾਂ ਸਿੱਖ ਮੁਸਲਮਾਨ ਨੇੜਤਾ ਅਲਟੀਮੇਟਲੀ ਜਿਹੜੀ ਹੈ ਇਹ ਸਾਊਥ ਏਸ਼ੀਆ 'ਚ ਪੀਸ, ਸਟੇਬਿਲਿਟੀ ਔਰ ਪ੍ਰੋਸਪੈਰਿਟੀ ਲਿਆਏਗੀ, ਤੇ ਸਾਡੇ ਦੁਸ਼ਮਣ ਨੂੰ ਵੀ ਲੱਗਦਾ ਹੈ। ਸੋ ਇਹ ਉੱਦਾਂ ਦੇ ਉਹਨਾਂ ਨੇ ਰੈਂਟਾ ਸਿੱਖ ਖੜੇ ਕੀਤੇ ਹੁੰਦੇ ਨੇ ਹਰ ਥਾਂ ਤੇ। ਉਹ ਦਿੱਲੀ 'ਚ ਐਮਬੈਸੀ ਦੇ ਬਾਹਰ ਪਾਕਿਸਤਾਨ ਦੀ ਹੋਏ, ਤੇ ਦੁਸਹਿਰੇ ਤੇ ਇਹਨਾਂ ਨੇ ਵਿਜੇ ਦਸ਼ਮੀ ਐਤਕੀ ਈਵਨ ਮੋਦੀ ਨੇ ਵੀ ਖਾਸ ਤੌਰ ਤੇ ਕਿਹਾ ਜੀ ਇਸ ਬਾਰ ਕਾ ਵਿਜੇ ਦਸ਼ਮੀ ਵਿਸ਼ੇਸ਼ ਹੈ। ਸੋ ਜ਼ਾਹਰ ਹੈ ਵੀ ਉਹ ਕੀ ਗੱਲ ਕਰ ਰਹੇ ਜੀ। ਕੁਲਜੀਤ ਸਿੰਘ ਕੈਨੇਡੀਅਨ ਪੰਜਾਬੀ ਨੈਟਵਰਕ ਵੱਲੋਂ ਫਤਿਹ ਭੇਜਦੇ ਨੇ। ਸਵਰਨਜੀਤ ਸਿੰਘ ਖਾਲਸਾ ਸਿੱਖਸ ਆਫ ਕਨੈਕਟੀਕਟ ਦੇ ਬਿਹਾਫ ਤੇ ਫਤਿਹ ਭੇਜਦੇ ਨੇ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਜਿਹੜੇ ਨੇ ਉਹ 13 ਤੋਂ 17 ਅਕਤੂਬਰ ਤੱਕ ਭਾਰਤ, ਬੰਗਲਾਦੇਸ਼, ਕੰਬੋਡੀਆ ਜੀ ਇਹਨਾਂ ਦੇਸ਼ਾਂ 'ਚ ਆ ਰਹੇ ਨੇ। ਭਾਰਤ ਦੇ ਵਿੱਚ ਇਹ ਸਬਬ ਹੈ ਕਿ ਗੋਆ ਦੇ ਵਿੱਚ ਬ੍ਰਿਕਸ ਸਮਿਟ ਹੈ। ਹੁਣ ਬ੍ਰਿਕਸ ਇਹ 4 ਮੁਲਕਾਂ ਦਾ ਸੰਗਠਨ ਹੈ ਜਿਸ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ ਤੇ ਚਾਈਨਾ। ਔਰ ਸ਼ੁਰੂ ਦੇ ਵਿੱਚ ਹੁਣ ਤਾਂ ਚਾਈਨਾ ਇੰਡੀਆ ਰਿਲੇਸ਼ਨਸ਼ਿਪ ਕੁਆਇਟ ਬਿਟਰ ਹੈ, ਕਿਉਂਕਿ ਇੰਡੀਆ ਅਮਰੀਕਾ ਦੇ ਜਹਾਜ਼ ਤੇ ਲੋੜ ਤੋਂ ਜ਼ਿਆਦਾ ਜ਼ੋਰ ਨਾਲ ਚੜ੍ਹੇ ਜੀ। ਲੇਕਿਨ ਇਹ 4 ਮੁਲਕ ਜਿਹੜੇ ਨੇ ਇਹ ਇੱਕ ਆਪਣਾ ਬਲਾਕ ਇਹਨਾਂ ਨੇ ਸੀ ਕਿ ਵੀ ਯੂਨਾਈਟਿਡ ਨੇਸ਼ਨਸ ਰਿਫਾਰਮ ਹੋਏ। ਇਹਨਾਂ ਚੋਂ ਜਿਹੜਾ ਖਾਸ ਤੌਰ ਤੇ ਬ੍ਰਾਜ਼ੀਲ ਹੈ ਔਰ ਇੰਡੀਆ ਹੈ, ਸਾਊਥ ਅਫਰੀਕਾ ਵੀ ਸਿਕਿਉਰਿਟੀ ਕਾਉਂਸਲ ਮੈਂਬਰਸ਼ਿਪ ਦਾ ਵੀ ਇੱਛਕ ਹੈ, ਭਾਵੇਂ ਰੋਟੇਟਿੰਗ ਮੈਂਬਰ ਹੀ ਹੋਏ। ਸੋ ਇਸ ਸਾਰੇ ਚੋਂ ਜਿਹੜਾ ਹੈ ਇਹ ਹੁਣ ਤਾਂ ਇਹਦੇ 'ਚ ਬੇਜਾਨ ਜਿਹਾ ਹੋ ਗਿਆ ਕੰਮ ਸਾਰਾ। ਬ੍ਰਾਜ਼ੀਲ ਦੀਆਂ ਆਪਣੀਆਂ ਨੀਤੀਆਂ ਨੇ। ਰਸ਼ੀਆ ਜਿਹੜਾ ਹੈ ਉਹ ਇੰਡੀਆ ਨਾਲੋਂ ਵੀ ਖਫਾ ਹੈ, ਅਮਰੀਕਾ ਨਾਲ ਉਹਨਾਂ ਨੇ ਨਿਊਕਲੀਅਰ ਸਮਝੌਤੇ ਵੀ ਔਰ ਐਨਰਜੀ ਵਾਲੇ ਵੀ ਜਿਹੜੇ 2-3 ਸਾਲ ਪਹਿਲਾਂ ਸੀ ਉਹ ਵੀ ਤੋੜ ਦਿੱਤੇ ਨੇ। ਹੁਣ ਸੀਰੀਆ ਦੇ ਵਿੱਚ ਜਿਹੜੇ ਦੂਸਰੇ ਸ਼ਹਿਰ ਦੇ ਉੱਤੇ ਉਹਨਾਂ ਨੇ ਬੰਬਾਰੀ ਕੀਤੀ ਹੈ ਰਸ਼ੀਆ ਨੇ, ਔਰ ਅੱਜ ਫਰਾਂਸ ਦੀ ਧਮਕੀ ਸੀ ਕਿ ਅਸੀਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲੈ ਕੇ ਜਾਵਾਂਗੇ, ਹੋਰ ਸੈਂਕਸ਼ਨਸ ਹੋਣੀਆਂ ਚਾਹੀਦੀਆਂ। ਸੋ ਰਸ਼ੀਆ ਵੀ ਡਰਿਫਟ ਹੋ ਗਿਆ, ਇਧਰੋਂ ਇੰਡੀਆ, ਚਾਈਨਾ ਵੀ। ਸੋ ਬਹੁਤੀ ਫੂਕ ਜਿਹੀ ਤਾਂ ਨਿਕਲ ਗਈ ਹੈ ਬ੍ਰਿਕਸ ਦੀ। ਪਰ ਜਿਹੜੀ ਗੱਲ ਕਰਕੇ ਇਸ ਖਬਰ ਨੂੰ ਮੈਂ ਪਿਕ ਕੀਤਾ ਡਿਸਕਸ਼ਨ ਲਈ ਕਿ ਕਿਵੇਂ ਇੰਡੀਅਨਸ ਜਾਂ ਮੀਡੀਆ ਖਬਰਾਂ ਨੂੰ ਘੁਮਾਉਂਦਾ, ਕਿਵੇਂ ਉਸ ਨੂੰ। ਹੁਣ 2 ਇਸ਼ੂ ਜਿਹੜੇ ਇਹਨਾਂ ਨੇ ਕਿਹਾ ਜੀ ਕਿ ਹੁਣ ਭਾਰਤ ਨੂੰ ਬੜੀ ਤਕਲੀਫ ਹੈ ਜਦੋਂ ਦੀ ਚਾਈਨਾ ਨੇ ਨਿਊਕਲੀਅਰ ਸਪਲਾਇਰ ਗਰੁੱਪ ਦੇ ਵਿੱਚ ਇਹਨਾਂ ਨੂੰ ਵੜ ਨਹੀਂ ਦਿੱਤਾ ਜੀ। ਭਾਵੇਂ ਨਿਊਜ਼ੀਲੈਂਡ ਦੂਜੇ ਜੇ ਹੋਰ ਵੀ ਬਹਾਨੇ, ਪਰ ਜ਼ਾਹਰ ਹੈ ਵੀ ਚਾਈਨਾ ਨੇ ਇੱਕ ਅੱਡੀ ਗੱਡ ਲਈ ਜਿਹਨੂੰ ਕਹਿੰਦੇ ਨੇ। ਹੁਣ ਦੂਸਰਾ ਭਾਰਤ ਦਾ ਇਹ ਜ਼ੋਰ ਲੱਗਾ ਹੋਇਆ ਵੀ ਪਾਕਿਸਤਾਨ ਨੂੰ ਦਹਿਸ਼ਤਗਰਦ ਜਿਹੜਾ ਹੈ ਉਸ ਖਾਤੇ 'ਚ ਪਾਉਣ ਦੇ ਲਈ ਇੱਕ ਅਜ਼ਹਰ ਜਿਹਨੂੰ ਕਿ ਉਹਨਾਂ ਨੇ ਆਪਣੇ ਵੱਲੋਂ ਦਹਿਸ਼ਤਗਰਦ ਐਲਾਨਿਆ ਹੋਇਆ ਕਿ ਇਸ ਦੇ ਉੱਤੇ ਪਾਬੰਦੀ ਲਾਈ ਜਾਏ ਯੂਐਨ ਸਿਕਿਉਰਿਟੀ ਕਾਉਂਸਲ ਰਾਹੀਂ। ਦੋਨੋਂ ਵਾਰੀ ਪਹਿਲਾਂ ਵੀ ਚਾਈਨਾ ਨੇ ਇਹਨੂੰ ਵੀਟੋ ਕੀਤਾ ਸੀ, ਹੁਣ ਵੀ ਜਦੋਂ ਉਹਦਾ ਨਾਂ ਆਇਆ ਤੇ ਚਾਈਨਾ ਨੇ ਕਿਹਾ ਵੀ ਇਹ ਨਹੀਂ। ਹੁਣ ਇਹਨਾਂ ਨੂੰ ਸੀ ਕਿ ਜਦੋਂ ਇਹ ਪ੍ਰੈਜ਼ੀਡੈਂਟ ਸ਼ੀ ਭਾਰਤ ਆਏਗਾ ਤੇ ਇਹ ਇਸ਼ੂ ਹੋਏਗਾ, ਇਹਨੂੰ ਅਸੀਂ ਡਿਸਕਸ ਕਰਾਂਗੇ। ਪਰ ਇਹਨਾਂ ਦਾ ਆਪਣਾ ਮੀਡੀਆ ਇੱਕ ਗੱਲ ਤਾਂ ਮੰਨ ਗਿਆ, ਪਰ ਦੂਜੇ 'ਚ ਝੂਠ ਬੋਲ ਰਹੇ ਨੇ। ਉਹਦੇ 'ਚ ਉਹਨਾਂ ਨੇ ਕਿਹਾ ਜੀ ਲੀਵ ਅਜ਼ਹਰ ਬੈਨ ਕੈਨ ਟਾਕ ਔਨ ਨਿਊਕਲੀਅਰ ਸਪਲਾਈ ਗਰੁੱਪ ਬੀਜਿੰਗ। ਹੁਣ ਜਿਹੜੀ ਉਹਨਾਂ ਦੀ ਪ੍ਰਮੁੱਖ ਅਖਬਾਰ ਹੈ ਉਹਦੇ ਰਾਹੀਂ, ਕਿਉਂਕਿ ਚਾਈਨੀਜ਼ ਦਾ ਇੱਕ ਆਪਣਾ ਸਟਾਈਲ ਹੈ
ਦੇਣ ਦਾ ਕਿ ਉਹ ਜਦੋਂ ਕੋਈ ਵੀ ਚੀਜ਼ ਕਰਦੇ ਨੇ ਉਹ ਆਪਣੇ ਅਖਬਾਰ ਦੇ ਵਿੱਚ ਮੇਨ ਦੇ ਵਿੱਚ ਡਿਸਕਸ ਕਰਦੇ ਨੇ। ਸੋ ਉਹਦੇ ਚ ਉਹਨਾਂ ਨੇ ਪਹਿਲੀ ਗੱਲ ਤਾਂ ਮਸੂਦ ਅਜ਼ਹਰ ਇਹਦਾ ਮੁੱਖ ਨਾਂ ਹੈ ਜੀ। ਈਵਨ ਐਜ਼ ਇੰਡੀਆ ਪਾਕਿਸਤਾਨ ਨੈਰੇਟਿਵ ਗੈਟਸ ਵਰਸ ਵਿਦ ਈਚ ਪਾਸਿੰਗ ਡੇ, ਨਿਊ ਦਿल्ली's ਇਕੁਏਸ਼ਨ ਵਿਦ ਬੀਜਿੰਗ ਆਲਸੋ ਸੀਮਸ ਪੋਇਜ਼ਡ ਫਾਰ ਏ ਡਾਊਨਵਰਡ ਸਲਾਈਡ। ਇਹ ਹੁਣ ਮੰਨ ਲਿਆ। ਹੁਣ ਤੁਸੀਂ ਹੈਡਲਾਈਨ ਦੇਖੋ ਤੇ ਖਬਰ ਦਾ ਓਪਨਿੰਗ ਦੇਖੋ, ਬਿਲਕੁਲ ਆਪੋਜ਼ਿਟ ਹੈ। ਉੱਪਰ ਹੈਡਲਾਈਨ ਹੈ ਲੀਵ ਅਜ਼ਹਰ ਬੈਨ ਕੈਨ ਟਾਕ ਔਨ NSG, ਕੈਨ ਟਾਕ। ਪਰ ਹੁਣ ਟਾਕ ਦਾ ਕਿ ਆਪ ਹੀ ਇਹ ਮੰਨ ਰਿਹਾ ਕਿ ਭਾਈ ਇੱਕ ਪਾਸੇ ਇਹ ਜਿਹੜੀ ਹੈ ਇਕੁਏਸ਼ਨ ਇਹਨਾਂ ਦੀ ਬਹੁਤ ਬੁਰੀ ਤਰ੍ਹਾਂ ਜਿਹੜੀ ਹੈ ਡਾਊਨਵਰਡ ਸਲਾਈਡ ਜਾ ਰਹੀ ਹੈ। ਇੰਡੀਆ ਹੈਜ਼ ਆਲਰੇਡੀ expressed annoyance with China for once again ensuring that Jaish chief Masood Azhar is not designated a terrorist by the United Nations. To make matters worse, Beijing today accused India of seeking political gains in the name of counter-terrorism with reference to the Azhar issue. ਇਹ ਤਾਂ ਚੀਨੀਆਂ ਨੇ ਮਾਰਿਆ ਜਿਹੜਾ ਹੈ ਉਹ ਘੁਮਾ ਕੇ ਪੁੱਠੇ ਹੱਥ ਨਾਲ। ਉਹਨਾਂ ਨੇ ਕਿਹਾ ਵੀ ਬੰਦ ਕਰੋ ਇਹ ਜਿਹੜਾ ਤੁਸੀਂ ਇਹਦੇ ਚੋਂ ਪੋਲੀਟੀਕਲ ਐਡਵਾਂਟੇਜ ਲੈਣਾ ਚਾਹੁੰਦੇ ਹੋ ਕਾਊਂਟਰ ਟੈਰਰਿਜ਼ਮ ਦੇ ਨਾਂ ਥੱਲੇ। ਸੋ ਇਹੀ ਨਹੀਂ ਵੀ ਚਾਈਨਾ ਨੇ ਅਜ਼ਹਰ ਨੂੰ ਨਹੀਂ ਐਲਾਨਣ ਦਿੱਤਾ, ਇਹਨਾਂ ਨੂੰ ਵੀ ਕਿਹਾ ਵੀ ਇਹ ਚਾਈਨੀਜ਼ ਸਟਾਈਲ ਹੈ ਕਿ ਵੀ ਇਹ ਆਪਣਾ ਬੰਦ ਕਰੋ ਜੋ ਤੁਸੀਂ ਕਰ ਰਹੇ ਹੋ। ਦੂਸਰੀ ਗੱਲ ਜਿਹੜੀ ਇਹਨਾਂ ਨੇ ਨਿਊਕਲੀਅਰ ਸਪਲਾਈ ਗਰੁੱਪ ਦੀ, ਉਹ ਚਾਈਨਾ ਦੀ ਕੋਈ ਪੋਜੀਸ਼ਨ ਇਹ ਪ੍ਰਭਾਵ ਇਹ ਦੇ ਰਹੇ ਨੇ ਕਿ ਸ਼ਾਇਦ ਉਹਦੇ ਤੇ ਚਾਈਨਾ ਕੰਸੈਸ਼ਨ ਦੇ ਦੇ। The India-China equation has remained strained ever since China opposed India's bid for entry into the elite nuclear suppliers group. At a briefing today, China indicated that it was open to consultations with India on nuclear supplier bid and emphasized the need for India to build consensus within the nuclear supplier group for the entry. ਹੁਣ ਇਹ ਕਿੱਥੇ ਉਹਨੇ ਕਿਹਾ ਜੀ ਤੁਹਾਨੂੰ ਕੰਸੈਸ਼ਨ ਹੈ, ਉਹਨੇ ਕਿਹਾ ਜੀ ਤੁਸੀਂ ਬਾਕੀਆਂ ਨਾਲ ਜਿਹੜਾ ਕੰਸੈਂਸਸ ਕਰ ਲਓ, ਕੋਈ ਨਹੀਂ ਅਸੀਂ ਗੱਲਬਾਤ ਲਈ ਤਿਆਰ ਹਾਂ। On this aspect, we are also ready for discussions with India to explore possibilities, but things need to be in keeping with procedures, norms, and regulations of the nuclear supplier group. We procedure, norm ਮੰਨੋ, ਉਹਦੇ ਚ ਵੀ ਤੁਸੀਂ ਨਾਨ ਪ੍ਰੋਲੀਫਰੇਸ਼ਨ ਤੇ ਸਾਈਨ ਨਹੀਂ ਕੀਤੇ, ਟੈਸਟ ਬੈਨ ਦੇ ਉੱਤੇ ਤੁਸੀਂ ਸਾਈਨ ਨਹੀਂ ਕੀਤੇ, ਤੁਹਾਨੂੰ ਕਿਵੇਂ ਅਸੀਂ ਆਫ ਦਾ ਹੁੱਕ ਕਰ ਦਈਏ। ਹੁਣ ਇਹ ਚਾਈਨੀਜ਼ ਦਾ ਟਿਪੀਕਲ ਸਟਾਈਲ ਹੈ। ਇਹਦਾ ਮਤਲਬ ਇਹ ਹੈ ਕਿ ਪ੍ਰੈਜ਼ੀਡੈਂਟ ਸ਼ੀ ਦੀ ਵਿਜ਼ਿਟ ਬੇਸ਼ੱਕ ਉਹ ਬ੍ਰਿਕਸ ਕਰਕੇ ਆ ਰਿਹਾ, ਪਰ ਗੱਲ ਜਿਹੜੀ ਹੈ ਕਿਸੇ ਪਾਸੇ ਨਹੀਂ ਜਾਏਗੀ। ਔਰ ਆਲਰੇਡੀ ਜੇ ਅਜੇ ਬਿਗਨਿੰਗ 'ਚ ਹੀ ਉਹਨਾਂ ਨੇ ਆਪਣੀ ਇੰਡੀਕੇਸ਼ਨ ਦੇ ਦਿੱਤੀ ਵੀ ਨਿਊਕਲੀਅਰ ਸਪਲਾਇਰ ਗਰੁੱਪ 'ਚ ਵੀ ਉਹੀ ਪ੍ਰੋਸੀਜਰ ਫੋਲੋ ਹੋਏਗਾ ਔਰ ਬੰਦ ਕਰੋ ਇਹ ਜਿਹੜਾ ਤੁਸੀਂ ਕਰ ਰਹੇ ਹੋ ਦਹਿਸ਼ਤਗਰਦੀ ਦੇ ਨਾਂ ਥੱਲੇ ਜਿਹੜਾ ਪੋਲਿਟਿਕਸ ਕਰ ਰਹੇ ਹੋ ਡਰਟੀ। ਸੋ ਮੈਂ ਸਮਝਦਾ ਵੀ ਇਹਨੂੰ ਕਹਿੰਦੇ ਨੇ ਚਾਈਨੀਜ਼ ਰੀਬਫ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਤੁਸੀਂ ਹੁਣ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ ਨਹੀਂ ਤੇ ਆਪਾਂ ਚੱਲੇ ਸੀ ਕਰਨ ਪਤਾ ਨਹੀਂ ਤੁਸੀਂ ਮੇਰੇ ਤੋਂ ਵੀ ਕਾਹ ਲਿਓ। ਭਾਈ ਗੁਰਦਾਸ ਜੀ ਦਾ ਕਵਿਤ ਨੰਬਰ 152 ਜਿਹੜਾ ਬ੍ਰਜ ਭਾਸ਼ਾ ਚ ਅਸੀਂ ਚੁਣਿਆ, ਗੁਰਮੁਖ ਪੂਰਨ ਬ੍ਰਹਮ ਦੇਖੇ ਦ੍ਰਿਸ਼ਟ ਕੈ, ਗੁਰਮੁਖ ਸ਼ਬਦ ਕੈ ਪੂਰਨ ਬ੍ਰਹਮ ਹੈ, ਗੁਰਮੁਖ ਪੂਰਨ ਬ੍ਰਹਮ ਸ਼ਰੁਤ ਸ਼ਰਵਣ ਕੈ, ਮਧੁਰ ਬਚਨ ਕੈ ਬੇਨਤੀ ਬਿਸਮ ਹੈ, ਗੁਰਮੁਖ ਪੂਰਨ ਬ੍ਰਹਮ ਰਸ ਗੰਧ ਸੰਧ, प्रेम रस चंदन सुगंध गमागम है, गुरमुख पूरन ब्रह्म गुर सर्व में, गुरमुख पूरन ब्रह्म नमो नम है। जी इस कविता ਦੇ ਵਿੱਚ ਭਾਈ ਸਾਹਿਬ ਨੇ ਗੁਰੂ ਦੇ ਵਡਿਆਈ, ਉਹਨਾਂ ਦੇ ਲੱਛਣ, ਕਿਉਂਕਿ ਗੁਰੂ ਬ੍ਰਹਮ ਦੇ ਵਿੱਚ ਵਸਦੇ ਨੇ, ਬ੍ਰਹਮ ਔਰ ਗੁਰੂ ਅਭੇਦ ਹੁੰਦੇ ਨੇ, ਰੱਬ ਔਰ ਰੱਬ ਦਾ ਸੁਨੇਹਾ ਦੇਣ ਵਾਲੇ ਡਿਵਾਈਨ। ਔਰ ਉਹ ਜਦੋਂ ਗੁਰਮੁਖ ਜਿਹੜਾ ਕਿ ਆਪਣੇ ਗੁਰੂ ਦੀ ਗੱਲ ਦੇ ਉੱਤੇ ਪਹਿਰਾ ਦਿੰਦਾ ਹੈ ਤੇ ਉਹ ਫਿਰ ਹਰ ਇੱਕ ਨੂੰ ਹਰ ਚਾਰ ਚਫੇਰੇ ਜਿੱਥੇ ਦੇਖਦਾ ਉਹਨੂੰ ਰੱਬ ਤੋਂ ਬਿਨਾ ਕੋਈ ਨਜ਼ਰ ਨਹੀਂ ਆਉਂਦਾ। ਜੀ ਬਿਲਕੁਲ। ਉਹ ਉਸ ਓਮਨੀ ਪ੍ਰੈਜ਼ੈਂਸ ਨੂੰ ਮਹਿਸੂਸ ਕਰਦਾ ਹੈ ਕਿ ਵੀ ਹਰ ਚੀਜ਼ ਦੇ ਵਿੱਚ ਜ਼ਰਰੇ ਜ਼ਰਰੇ ਦੇ ਵਿੱਚ ਰੱਬ ਵਸਿਆ ਹੋਇਆ ਹੈ, ਜ਼ਰਰੇ ਜ਼ਰਰੇ ਦੇ ਵਿੱਚ ਗੁਰੂ ਵਸਿਆ ਹੋਇਆ ਹੈ। ਔਰ ਉਹ ਜਿਹੜਾ ਗੁਰੂ ਦੇ ਸ਼ਬਦ ਦੀ ਜਿਹੜੀ ਐਕਸਪ੍ਰੈਸ਼ਨ ਹੈ, ਗੁਰੂ ਦਾ ਕਹਿਣਾ ਹੈ, ਉਸ ਦੇ ਵਿੱਚੋਂ ਵੀ ਉਸ ਨੂੰ ਬ੍ਰਹਮ ਦਾ ਰੱਬ ਦਾ ਝਲਕਾਰਾ ਪੈਂਦਾ। ਔਰ ਫਿਰ ਉਹ ਜਿਹੜੇ ਵੀ ਬਚਨ ਮੂੰਹ ਚੋਂ ਕੱਢਦਾ, ਕਿਉਂਕਿ ਉਹ ਗੁਰੂ ਦੇ ਬਚਨਾਂ ਨੂੰ ਪਿਆਰ ਨਾਲ ਫੇਥ ਨਾਲ ਸੁਣਦੇ, ਸ਼ਰੁਤ ਸ਼ਰਵਣ ਕੇ ਉਹ ਸੁਣਦੇ। ਔਰ ਫਿਰ ਮਧੁਰ ਬਚਨ ਕਹਿ ਬੇਨਤੀ ਬਿਸਮ ਹੈ, ਉਸ ਦੇ ਬੋਲਾਂ ਦੇ ਵਿੱਚ ਵੀ ਮਿਠਾਸ ਵਸਦਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਜ਼ਬਾਨ ਚੋਂ ਕੁੜਿੱਤਣ ਵਾਲੀ ਗੱਲ ਨਹੀਂ ਨਿਕਲਦੀ ਹੈ, ਮਿਠਾਸ ਹੀ ਹੁੰਦੀ ਹੈ। ਗੁਰਮੁਖ ਪੂਰਨ ਬ੍ਰਹਮ ਰਸ ਗੰਧ ਸੰਤ। ਹੁਣ
ਭਾਵੇਂ ਦੁਨੀਆ ਦੀਆਂ ਕਿੰਨੀਆਂ ਹੀ ਸਵਾਦ ਵਾਲੀਆਂ ਚੀਜ਼ਾਂ, ਖੁਸ਼ਬੂ ਵਾਲੀਆਂ ਚੀਜ਼ਾਂ ਜਿਹੜੀਆਂ ਮਨ ਨੂੰ ਭਟਕਾਉਂਦੀਆਂ ਨੇ, ਉਹ ਉਸ ਨੂੰ ਰੱਬ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਨ। ਪ੍ਰੇਮ ਰਸ ਚੰਦਨ ਸੁਗੰਧ ਗਮਾਗਮ ਹੈ, ਪਰ ਉਹਦੇ ਅੰਦਰ ਕਿਉਂਕਿ ਰੱਬ ਦੇ ਪਿਆਰ ਦਾ ਰਸ ਵਸਦਾ ਹੈ, ਔਰ ਉਸ ਰੱਬ ਦੇ ਪਿਆਰ ਦੀ ਸੁਗੰਧੀ, ਇਵਨ ਚੰਦਨ ਦੀ ਸੁਗੰਧ ਸੈਂਡਲਵੁੱਡ ਨਾਲੋਂ ਵੀ ਜਿਹੜੀ ਹੈ ਉਹ ਕਿਤੇ ਹਮੇਸ਼ਾ ਰਹਿਣ ਵਾਲੀ ਸੁਗੰਧੀ ਹੈ। ਜੀ ਗੁਰਮੁਖ ਪੂਰਨ ਬ੍ਰਹਮ ਗੁਰ ਸਰਬ ਮੈਂ, ਔਰ ਇਹ ਪੂਰਨ ਬ੍ਰਹਮ ਨਿਰੰਕਾਰ ਹਰ ਇੱਕ ਦੇ ਵਿੱਚ ਵਸਦਾ ਹੈ। ਇਹ ਗੱਲ ਗੁਰਮੁਖ ਨੂੰ ਗੁਰੂ ਦੀ ਬਖਸ਼ਿਸ਼ ਦੇ ਨਾਲ ਸਮਝ ਆ ਜਾਂਦੀ ਹੈ। ਗੁਰਮੁਖ ਪੂਰਨ ਬ੍ਰਹਮ ਨਮੋ ਨਮ ਹੈ, ਔਰ ਗੁਰਮੁਖ ਹਮੇਸ਼ਾ ਜਿਹੜਾ ਹੈ ਉਸ ਨਿਰੰਕਾਰ ਨੂੰ, ਰੱਬ ਦੇ ਉਸ ਸੁਨੇਹਾ ਦੇਣ ਵਾਲੇ ਨੂੰ, ਗੁਰੂ ਨੂੰ ਹਮੇਸ਼ਾ ਪ੍ਰਣਾਮ ਕਰਦਾ ਹੈ, ਸੈਲੂਟ ਕਰਦਾ ਹੈ। ਨਮੋ ਨਮੋ ਜਿਹੜਾ ਸੈਲੂਟੇਸ਼ਨ ਜਿਹਨੂੰ ਸਜਦਾ ਕਹਿੰਦੇ ਨੇ, ਕਿ ਉਹ ਹਮੇਸ਼ਾ ਹੀ ਉਸ ਰੱਬ ਦੇ ਸਜਦੇ ਦੇ ਵਿੱਚ ਹਾਜ਼ਰ ਹੁੰਦਾ ਹੈ ਅੱਠੇ ਪੈਰ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।